ਪੰਜਾਬੀ ਰੇਡੀਓ ਯੂਐਸਐਸ ਹੋ ਰਿਹਾ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਮਿੰਟੂ ਗੁਸਰੀਆ ਜੀ ਤੇ ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉਥਲ ਪੁਥਲ ਹੋ ਰਹੀ ਹੈ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ 4082722500 ਇਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503 ਇਹਨਾਂ ਤੋਂ ਕੋਈ ਵੀ ਇਮੀਗ੍ਰੇਸ਼ਨ ਦੀ ਗੱਲਬਾਤ ਪੁੱਛ ਸਕਦੇ ਹੋ। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵਾਕਾਵੇਲ, GN ਲੂਬ ਐਂਡ ਟਰੱਕ ਵਾਸ਼, ਆਇਲ ਵੀ ਚੇਂਜ ਕਰਦੇ ਨੇ, ਏਅਰ ਬ੍ਰੇਕ ਦਾ ਵੀ ਕੰਮ ਕਰਦੇ ਨੇ। ਨਿਮਾ ਸੋਤਾ ਜੀ 2092770113। ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਅਟਵਾਲ ਜੀ, ਇਹਨਾਂ ਤੋਂ ਤੁਸੀਂ ਟਰੱਕ ਦਾ ਲਾਇਸੈਂਸ ਲੈ ਸਕਦੇ ਹੋ। ਫੋਨ ਨੰਬਰ 5593744541। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਮਿੰਟੂ ਗੁਸਰੀਆ, ਸਤਿ ਸ਼੍ਰੀ ਅਕਾਲ, ਸਵਾਗਤ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੇ ਗੱਲ ਕਰਦੇ ਸਭ ਤੋਂ ਪਹਿਲਾਂ ਕਿਸਾਨਾਂ ਦੀ। ਕਿਸਾਨ ਪੰਜਾਬ ਦੇ ਵਿੱਚ ਪਹੁੰਚ ਚੁੱਕੇ ਹੋਏ ਆ, ਖੁਸ਼ੀਆਂ ਦਾ ਮਾਹੌਲ ਆ ਤੇ ਕਿਸਾਨ ਆਗੂ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਹਾਂਜੀ ਹਾਂਜੀ, ਅੱਜ ਦਾ ਦਿਨ ਇਹਨਾਂ ਨੇ ਮਿਥਿਆ ਗਿਆ ਸੀਗਾ ਕਿ ਦਰਬਾਰ ਸਾਹਿਬ ਨਤਮਸਤਕ ਹੋਣਗੇ। ਬੜੇ ਦੂਰ ਦੂਰ ਤੋਂ ਕਾਫਲੇ ਜਿਹੜੇ ਆ ਉੱਥੇ ਪਹੁੰਚੇ ਪਏ ਸਨ ਤੇ ਕਮਾਲ ਦੀ ਗੱਲ ਇਹ ਆ ਕਿ ਪਾਰਕਿੰਗ ਵੀ ਕਹਿੰਦੇ ਕਿ ਥੁੜ ਗਈ ਆ, ਇੰਨਾ ਜ਼ਿਆਦਾ ਉੱਥੇ ਕਿਸਾਨਾਂ ਦਾ ਇਕੱਠ ਹੋਇਆ ਵਾ। ਵੈਸੇ ਵੀ ਜੇ ਤੁਸੀਂ ਦੇਖੋਗੇ ਤਾਂ ਜਲੌ ਹੀ ਵੱਖਰੇ ਨੇ ਇਸ ਟਾਈਮ। ਮੈਂ ਕਹਿੰਦਾ ਕਿ ਇਹ ਅੰਦੋਲਨ ਅਸਾਂ ਤੇ ਆਪਣੀ ਲਾਈਫ ਦੇ ਵਿੱਚ ਪਹਿਲੀ ਮਰਤਬਾ ਇਸ ਤਰ੍ਹਾਂ ਦਾ ਦੇਖਿਆ ਵਾ, ਔਰ ਪਹਿਲੀ ਮਰਤਬਾ ਹੀ ਇਹੋ ਜਿਹਾ ਸਵਾਗਤ ਦੇਖ ਰਹੇ ਹਾਂ ਕਿਸੇ ਲਹਿਰ ਦੇ ਵਿੱਚ ਮਿਲੀ ਕਿਸੇ ਵੀ ਕਾਮਯਾਬੀ ਦਾ। ਐਸਾ ਜਸ਼ਨ ਵੀ ਨਹੀਂ ਹੋਏਗਾ। ਤੁਸੀਂ ਦੇਖ ਲਓ ਕਿ ਕਿੰਨੇ ਦਿਨ ਹੋ ਗਏ ਨੇ ਮੁਸਲਸਲ ਲਗਾਤਾਰ ਇਹ ਜਸ਼ਨਾਂ ਦਾ ਜਿਹੜਾ ਦੌਰ ਆ ਉਹ ਚੱਲਦਾ ਜਾ ਰਿਹਾ ਤਾਂ ਬਹਰਹਾਲ ਸਿੰਘੂ ਬਾਰਡਰ ਤੋਂ ਵੀ ਕੁਛ ਜਜ਼ਬਾਤੀ ਵਿਜ਼ੂਅਲ ਮਿਲਦੇ ਨੇ, ਫੋਟੋਆਂ ਮਿਲਦੀਆਂ ਨੇ, ਵੀਡੀਓਜ਼ ਮਿਲਦੀਆਂ ਨੇ। ਉਹਦੇ 'ਚ ਇੱਕ ਬਜ਼ੁਰਗ ਮੈਂ ਦੇਖ ਰਿਹਾ ਸੀਗਾ, ਮੇਰੇ ਖਿਆਲ ਦੇ ਨਾਲ 80 ਕੁ ਸਾਲ ਦਾ ਹੋਣਾ। ਉਹ ਕਹਿੰਦਾ ਕਿ ਮੈਂ ਪੜ੍ਹਨ ਕੀਤਾ ਸੀ ਕਿ ਜਦ ਵੀ ਜਾਣਗੇ ਇੱਥੋਂ ਤੇ ਮੈਂ ਸਾਰਿਆਂ ਤੋਂ ਬਾਅਦ ਜਾਊਂਗਾ। ਤੇ ਹੁਣ ਮਤਲਬ ਕਿ ਅੱਖਾਂ 'ਚ ਨਮੀ ਸੀਗੀ, ਮਨ ਦੇ ਵਿੱਚ ਕਿਤੇ ਨਾ ਕਿਤੇ ਖੁਸ਼ੀ ਦੇ ਨਾਲ ਜਿੱਦਾਂ ਉਹ ਆਪਦੇ ਜਿਹੜੇ ਉਹਦੇ ਉੱਥੇ ਸੱਜਣ ਵੇਲੀ ਬਣੇ ਸੀਗੇ ਉਹਨਾਂ ਨੂੰ ਛੱਡਣ ਦੀ ਵੀ ਕਮੀ ਸੀਗੀ। ਤਾਂ ਉਹ ਕਹਿੰਦਾ ਕਿ ਪੈਦਲ ਹੀ ਜਾਊਂਗਾ ਮੈਂ, ਮੇਰਾ ਪੜ੍ਹਨ ਕੀਤਾ। ਬੜੀਆਂ ਸਟੋਰੀਆਂ ਮਤਲਬ ਕਿ ਅਜੀਬ ਜਾਂ ਕਹਿ ਲਓ ਕਿ ਬੜੀਆਂ ਹੈਰਾਨ ਕਰਨ ਵਾਲੀਆਂ ਸੁਣਾਈ ਦਿੰਦੀਆਂ ਨੇ। ਤਾਂ ਉੱਥੋਂ ਇੱਕ ਸਟੋਰੀ ਨਿਕਲੀ ਕਿ ਇੱਕ ਬਾਬਾ ਉਹ ਵੀ ਪੜ੍ਹਨ ਕਰਕੇ ਗਿਆ ਔਰ ਘਰ ਦੇ ਵਿੱਚ ਉਹਦੇ ਸ਼ਾਇਦ ਪੋਤੇ ਜਾਂ ਪੋਤਰੇ ਦੇ ਕੋਈ ਮੰਗਣੀ ਦਾ ਪ੍ਰੋਗਰਾਮ ਸੀਗਾ। ਤਾਂ ਉਹਨੇ ਉਸ ਥਾਂ ਤੇ ਆ ਕੇ ਸ਼ਗਨ ਤੇ ਜ਼ਰੂਰ ਪਾਇਆ ਪਰ ਆਪਣੇ ਘਰ ਪੈਰ ਨਹੀਂ ਪਾਇਆ, ਉੱਥੋਂ ਹੀ ਮੁੜ ਗਿਆ। ਐਸੀਆਂ ਕਹਾਣੀਆਂ ਵੀ ਨਿਕਲ ਕੇ ਆ ਰਹੀਆਂ। ਜਜ਼ਬਾਤੀ ਬੰਦੇ ਜਿਹੜੇ ਆ ਉਹ ਇਹਨਾਂ ਚੀਜ਼ਾਂ ਨੂੰ ਦੇਖ ਕੇ ਉੱਦਾਂ ਹੀ ਭਾਵੁਕ ਹੋ ਜਾਂਦੇ ਆ। ਇੱਕ ਹਰਿਆਣਵੀ ਦੀ ਵੀਡੀਓ ਦੇਖੀ ਮੈਂ ਜਿਹਦੇ ਵਿੱਚ ਉਹ ਸਿੱਖਾਂ ਦੇ ਨਾਲ ਪੰਜਾਬੀਆਂ ਦੇ ਨਾਲ ਬਹੁਤ ਪਿਆਰ ਦੀਆਂ ਗੱਲਾਂ ਕਰਕੇ ਤੇ ਬੜਾ ਭਾਵੁਕ ਸੀਗਾ ਕਿ ਮੇਰੀ ਇਹਨਾਂ ਦੇ ਨਾਲ ਮਿੱਤਰਤਾ ਬਣ ਗਈ, ਸਾਡੀ ਸਾਂਝ ਇਸ ਤਰ੍ਹਾਂ ਦੀ ਬਣ ਗਈ ਆ ਕਿ ਹੁਣ ਇਹਨਾਂ ਨੂੰ ਜੀ ਕਰਦਾ ਕਿ ਰੋਕ ਲਵਾਂ। ਇਹੋ ਜਿਹੀਆਂ ਮਤਲਬ ਕਿ ਜਜ਼ਬਾਤੀ ਵੀਡੀਓ ਨੇ। ਤਾਂ ਦੂਸਰੇ ਪਾਸੇ ਕਿਸਾਨ ਪੰਜਾਬ ਦੇ ਵਿੱਚ ਦਾਖਲ ਹੋ ਚੁੱਕੇ ਆ, ਆਪੋ ਆਪਣੇ ਘਰਾਂ ਨੂੰ ਵੀ ਜਾ ਚੁੱਕੇ ਆ। ਤਾਂ ਵੱਡੇ ਲੀਡਰ ਜਿੱਦਾਂ ਰਾਜੇਵਾਲ ਜੀ, ਟਕੈਤ ਸਾਹਿਬ, ਇਹ ਸਾਰੇ ਅੱਜ ਉੱਥੇ ਗਏ ਸਨ, ਦਰਸ਼ਨਪਾਲ ਵੀ ਸਨ। ਤਾਂ ਉੱਥੇ ਮਤਲਬ ਕਿ ਇਹਨਾਂ ਨੇ ਦਰਬਾਰ ਸਾਹਿਬ ਤੋਂ ਇਲਾਵਾ ਜਲਿਆਂਵਾਲਾ ਬਾਗ, ਫਿਰ ਦੁਰਗਿਆਨਾ ਮੰਦਿਰ, ਰਾਮ ਤੀਰਥ ਮੰਦਿਰ, ਇਹਨਾਂ ਜਗ੍ਹਾ ਤੇ ਵੀ ਜਾ ਕੇ ਨਤਮਸਤਕ ਹੋ ਕੇ ਇਹਨਾਂ ਨੇ ਉੱਥੇ ਗੱਲਾਂ ਬਾਤਾਂ ਵੀ ਕੀਤੀਆਂ ਨੇ ਮੀਡੀਆ ਦੇ ਨਾਲ। SGPC ਨੇ ਇਹਨਾਂ ਦਾ ਸਨਮਾਨ ਵੀ ਰੱਖਿਆ ਸੀਗਾ। ਅੱਛਾ, ਜਿਹੜੀ ਗੱਲ ਅੱਜ ਦੇ ਕਹਿ ਲਓ ਕਿ ਸਭ ਤੋਂ ਚਰਚਿਤ ਮੁੱਦਿਆਂ 'ਚੋਂ ਇੱਕ ਆ, ਉਹ ਗੱਲ ਇਹ ਆ ਕਿ ਕੀ ਰਾਜਨੀਤੀ 'ਚ ਆਓਗੇ ਕਿ ਨਹੀਂ ਆਓਗੇ, ਸਾਨੂੰ ਦੱਸੋ। ਪੱਤਰਕਾਰਾਂ ਨੂੰ ਵੀ ਉਤਸੁਕਤਾ ਹੈ, ਲੋਕਾਂ ਨੂੰ ਵੀ ਉਤਸੁਕਤਾ ਹੈ, ਆਓਗੇ ਕਿ ਨਹੀਂ ਆਓਗੇ। ਤਾਂ ਅੱਜ
ਟੋਟਲੀ ਕਿਤੇ ਨਾ ਕਿਤੇ ਕਹਿ ਲਓ ਕਿ ਉਮੀਦ ਜੀ ਸੀਗੀ ਕਿ ਸ਼ਾਇਦ ਹੋ ਸਕਦਾ ਕੋਈ ਐਲਾਨ ਹੋਵੇ, ਤਾਂ ਪਰ ਪ੍ਰਤੀਕਰਮ ਜਿਹੜੇ ਆਏ ਨੇ ਉਹ ਵੱਖੋ ਵੱਖਰੇ ਨੇ। ਹਰੇਕ ਦਾ ਰੱਦੇ ਅਮਲ ਜਿਹੜਾ ਹੈ ਨਾ ਇੱਕ ਦੂਸਰੇ ਤੋਂ ਵੱਖਰਾ। ਜਿੱਦਾਂ ਟਕੈਤ ਸਾਹਿਬ ਤਾਂ ਕਹਿੰਦੇ ਕਿ ਮੈਂ ਤਾਂ ਹੁਣ ਟਕਾ ਕੇ ਇੱਥੇ ਹੀ ਰਹਿਣਾ ਪੰਜਾਬ ਦੇ ਵਿੱਚ, ਤੇ ਆਪਾਂ ਨਸ਼ਾ ਮੁਕਤ ਕਰਨਾ ਪੰਜਾਬ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਆਪਾਂ ਸੁਣਦੇ ਹਾਂ ਤੇ ਫਿਰ ਕਿਤੇ ਨਾ ਕਿਤੇ ਲੱਗਦਾ ਇਹ ਹੈ ਕਿ ਰਾਜਨੀਤੀ ਜਿਹੜੀ ਹੈ ਉਹ ਕਿਸਾਨਾਂ ਤੋਂ ਹੁਣ ਕਿਤੇ ਬਹੁਤੀ ਦੂਰ ਨਹੀਂ ਹੈਗੀ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਗੁਰਨਾਮ ਸਿੰਘ ਚੰਦੂਨੀ ਨੇ ਆਖਿਆ ਕਿ 4-5 ਦਿਨਾਂ ਦੇ ਵਿੱਚ ਅਸੀਂ ਪੂਰਾ ਇੱਕ ਵੱਡਾ ਧਮਾਕਾ ਕਰਾਂਗੇ। ਉਹ ਧਮਾਕਾ ਕੀ ਹੋਏਗਾ ਉਹਦੀਆਂ ਵੀ ਕਿਆ ਸਰਾਈਆਂ ਲੱਗ ਰਹੀਆਂ ਨੇ। ਉਹਨਾਂ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਕਿ 31-32 ਜਥੇਬੰਦੀਆਂ ਜਿਹੜੀਆਂ ਮੇਰੇ ਕੋਲ ਆਉਣ ਮੈਂ ਸਾਰਿਆਂ ਨੂੰ ਟਿਕਟਾਂ ਦੇਵਾਂਗਾ, ਮਤਲਬ ਕਿ ਇਲੈਕਸ਼ਨ ਲੜਾਂਗਾ। ਫਿਰ ਜੇ ਤੁਸੀਂ ਵੇਖੋਗੇ ਰਕੇਸ਼ ਟਕੈਤ ਨੂੰ, ਉਹ ਵੀ ਕਹਿੰਦੇ ਨੇ ਕਿ ਇਹ SKM ਫੈਸਲਾ ਲਵੇਗਾ। ਔਰ ਦੂਜੀ ਗੱਲ ਜੇ ਆਪਾਂ ਦੇਖੀਏ ਤਾਂ ਰਾਜੇਵਾਲ ਜੀ ਨੂੰ ਵੀ ਅੱਜ ਪੁੱਛਿਆ ਗਿਆ। ਹਾਲਾਂਕਿ ਇੱਕ ਵਿੱਚ ਦੀ ਇਹ ਵੀ ਬੜੀ ਵੱਡੀ ਖਬਰ ਆਈ ਹੈ, ਜਿਹੜੇ ਡੱਲੇਵਾਲ ਜੀ ਆ, ਡੱਲੇਵਾਲ ਜੀ ਨੇ ਇੱਕ ਇੰਕਸ਼ਾਫ ਕੀਤਾ ਹੈ, ਖੁਲਾਸਾ ਕੀਤਾ ਹੈ। ਉਹ ਖੁਲਾਸਾ ਕੀ ਹੈ ਕਿ ਕੁਝ ਲੀਡਰ ਜਿਨ੍ਹਾਂ ਦੇ ਵਿੱਚ ਰਾਜੇਵਾਲ ਜੀ ਦਾ ਵੀ ਨਾਮ ਲਿਆ ਵਾ ਕਿ ਇਹ ਲੁਕਵੀਆਂ ਮੀਟਿੰਗਾਂ ਕਰਦੇ ਰਹੇ ਆ ਭਾਜਪਾ ਦੇ ਨਾਲ, ਔਰ ਇਹਨਾਂ ਨੇ ਚਿੱਠੀ ਵੀ ਲਿਖ ਦਿੱਤੀ ਸੀ ਇਹ ਕਾਨੂੰਨ ਰੱਦ ਹੋਣ ਤੋਂ ਕੁਝ ਦਿਨ ਪਹਿਲਾਂ। ਸੋ ਉਹ ਕਾਫੀ ਖੁਲਾਸਾ ਬਣਦਾ, ਪਰ ਅੱਜ ਦੀ ਇਸ ਖਬਰ ਦੇ ਵਿੱਚ ਉਹ ਕੋਈ ਬਹੁਤਾ ਜ਼ਿਆਦਾ ਨੋਟਿਸ ਨਹੀਂ ਕੀਤਾ ਗਿਆ। ਖੈਰ, ਤਾਂ ਰਾਜੇਵਾਲ ਜੀ ਨੂੰ ਜਦੋਂ ਸਵਾਲ ਕੀਤਾ ਗਿਆ ਉਹ ਕਹਿੰਦੇ ਕਿ ਪੱਤਰਕਾਰ ਦਾ ਜੋ ਕਹਿਣਾ ਸੀਗਾ ਕਿ ਲੋਕੀ ਸਾਨੂੰ ਪੁੱਛਦੇ ਨੇ ਜਾਂ ਅਸੀਂ ਤੁਹਾਨੂੰ ਪੁੱਛਦੇ ਹਾਂ ਕਿ ਹਾਂ ਭਾਈ ਲੋਕਾਂ ਦੀ ਚਾਹਨਾ ਹੈ, ਲੋਕਾਂ ਦੀ ਕਿਤੇ ਨਾ ਕਿਤੇ ਚਾਹਤ ਹੈ ਕਿ ਤੁਸੀਂ ਰਾਜਨੀਤੀ ਚਾਹੋ। ਉਹ ਕਹਿੰਦੇ ਕਿ ਲੋਕ ਦੇਖੋ ਹਮੇਸ਼ਾ ਅੰਦੋਲਨ ਜਿੱਤਣ ਤੋਂ ਬਾਅਦ ਉਮੀਦ ਜ਼ਿਆਦਾ ਕਰਦੇ ਹੁੰਦੇ ਆ, ਲੀਡਰਾਂ ਤੋਂ ਵਧੇਰੇ ਉਹਨਾਂ ਦੀ ਉਮੀਦ ਆਸ ਜਿਹੜੀ ਹੈ ਨਾ ਉਹ ਫਲਦੀ ਆ। ਤਾਂ ਹੁਣ ਉਹ ਕਹਿੰਦੇ ਆ ਕਿ ਗਾਂ ਜਿਹੜੇ ਬੰਦੇ ਤੇ ਜ਼ਿੰਮੇਵਾਰੀ ਆ ਉਹਨੇ ਵੀ ਤਾਂ ਦੇਖਣਾ ਕਿ ਮੇਰੇ 'ਚ ਕਾਬਲੀਅਤ ਜਾਂ ਸਮਰੱਥਾ ਹੈ ਵੀ ਹੈ ਕਿ ਨਹੀਂ ਹੈ। ਕੱਲ੍ਹ ਉਹਨਾਂ ਨੇ ਜੁੱਤੀਆਂ ਖਾਂਦੇ ਫਿਰਨਾ ਫਿਰ ਫਾਇਦਾ ਕੀ ਹੈ। ਸੋ ਉਹਨਾਂ ਦੀ ਇਸ ਤਰ੍ਹਾਂ ਦੀ ਵਾਰਡਿੰਗ ਸੀ, ਖੁੱਲੇ ਰੂਪ ਦੇ ਵਿੱਚ ਨਾ ਤਾਂ ਉਹਨਾਂ ਨੇ ਤਸਲੀਮ ਕੀਤਾ, ਗੱਲ ਨੂੰ ਪ੍ਰਵਾਨ ਕੀਤਾ ਕਿ ਅਸੀਂ ਇਲੈਕਸ਼ਨ ਲੜਨਾ ਵਾ, ਤੇ ਨਾ ਹੀ ਉਹਨਾਂ ਨੇ ਕੋਈ ਰੱਦ ਕੀਤੀ ਹੈ ਸੰਭਾਵਨਾ। ਹੁਣ ਜੇ ਤੁਸੀਂ ਹੋਰ ਲੀਡਰਾਂ ਦੇ ਵੀ ਬਿਆਨ ਵੇਖੋਗੇ, ਜਿਸ ਤਰ੍ਹਾਂ ਬੂਟਾ ਸਿੰਘ ਬੁਰਜਗਿੱਲ, ਡਾਕਟਰ ਦਰਸ਼ਨਪਾਲ, ਇਹਨਾਂ ਨੇ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਡਾਕਟਰ ਦਰਸ਼ਨਪਾਲ ਨੇ ਬੜੀ ਗੱਲ ਟਿਕਾ ਕੇ ਕੀਤੀ। ਉਹ ਕਹਿੰਦੇ ਕਿ ਕੁਛ ਇਹੋ ਜਿਹੀਆਂ ਜਥੇਬੰਦੀਆਂ ਜੋ ਲੀਡਰ ਜਿਹੜੇ ਠੀਕ ਆ ਉਹ ਸਮਾਜਿਕ ਲਹਿਰਾਂ ਦੇ ਵਿੱਚ ਤੇ ਹਿੱਸਾ ਲੈਂਦੇ ਨੇ, ਪਰ ਉਹ ਪੋਲੀਟੀਕਲ ਗੇਮ ਦੇ ਵਿੱਚੋਂ ਬਾਹਰ ਰਹਿੰਦੇ ਆ, ਬਾਈਕਾਟ ਤੱਕ ਕਰਦੇ ਆ। ਕੁਛ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਹੈਗੀਆਂ ਨੇ ਕਿ ਜਿਹੜੀਆਂ ਇਲੈਕਸ਼ਨ ਨੂੰ ਸਪੋਰਟ ਕਰਦੀਆਂ ਕਿ ਇਲੈਕਸ਼ਨ ਲੜੀਏ, ਕੁਛ ਹੈਗੀਆਂ ਕਿ ਉਹ ਇਹ ਕਹਿੰਦੀ ਹੈ ਕਿ ਇਲੈਕਸ਼ਨ ਦੇ ਵਿੱਚ ਨਹੀਂ ਜਾਣਾ ਚਾਹੀਦਾ। ਤਾਂ ਉਹ ਕਹਿੰਦੇ ਕਿ ਇਹਦੀ ਸੰਭਾਵਨਾ ਬਹੁਤ ਘੱਟ ਆ ਕਿ ਸਾਂਝਾ ਕਿਸਾਨ ਮੋਰਚਾ ਯਾਨੀ SKM ਜਿਹੜਾ ਹੈ ਉਹ ਕੋਈ ਪਾਰਟੀ ਬਣਾ ਕੇ ਇਲੈਕਸ਼ਨ ਦੇ ਵਿੱਚ ਜਾਏਗਾ। ਤਾਂ ਉਹਨਾਂ ਨੇ ਇਸ ਤਰ੍ਹਾਂ ਦਾ ਜਵਾਬ ਦਿੱਤਾ। ਹੋਰ ਕੁਛ ਲੀਡਰ ਨੇ ਜਿਹੜੇ ਕਹਿੰਦੇ ਆ ਕਿ ਦੇਖੋ ਗੱਲ ਇਹ ਆ ਕਿ ਸਾਨੂੰ ਇੱਕ ਚਰਚਾ ਕਰ ਲੈਣੀ ਚਾਹੀਦੀ ਹੈ ਔਰ ਉਸ ਤੋਂ ਬਾਅਦ ਲੋਕਾਂ ਤੋਂ ਪੁੱਛ ਲੈਣਾ ਚਾਹੀਦਾ ਹੈ ਕਿ ਲੋਕ ਜੇ ਆਖਣਗੇ ਤਾਂ ਅਸੀਂ ਰਾਜਨੀਤੀ 'ਚ ਆ ਜਾਵਾਂਗੇ। ਸੋ ਇਹ ਸਵਾਲ ਅੱਜ ਵੀ ਕਹਿ ਲਓ ਕਿ ਹੱਲ ਨਹੀਂ ਹੋਇਆ। ਇਹ ਸਵਾਲ ਵੀ ਜਿਉਂ ਦਾ ਤਿਉਂ ਹੀ ਰਿਹਾ। ਉਹਦਾ ਉਮੀਦ ਸੀਗੀ ਕਿ ਸ਼ਾਇਦ ਇਸ ਸਵਾਲ ਨੂੰ ਜਵਾਬ ਮਿਲ ਜਾਏਗਾ, ਪਰ ਵੱਡੀ ਗੱਲ ਇਹ ਆ ਕਿ SKM ਦਾ ਜਿਹੜਾ ਅਧਿਕਾਰਤ ਪੇਜ ਹੈ, ਆਫੀਸ਼ੀਅਲ ਪੇਜ ਹੈ ਜਿਹੜਾ ਉਹਨਾਂ ਦਾ, ਉਹਨਾਂ ਦੇ ਵਿੱਚ ਜੇ IT ਟੀਮ ਨੂੰ ਦੇਖੀਏ ਤਾਂ ਇੱਕ ਮਾਝੇ ਤੋਂ ਆਉਂਦੇ ਨੇ ਸੱਜਣ, ਉਹ ਐਂਕਰਿੰਗ ਕਰਦੇ ਨੇ ਮਤਲਬ ਕਿ। ਤਾਂ ਮੈਨੂੰ ਇੱਦਾਂ ਲੱਗਿਆ ਕਿ ਜਿਵੇਂ ਉਹ ਸਵਾਲ ਕਰ ਰਹੇ ਸੀਗੇ ਹਰੇਕ ਲੀਡਰ ਨੂੰ ਲਾਈਵ ਲਿਆ ਕੇ ਕਿ ਭਾਈ ਰਾਜਨੀਤੀ ਦਾ ਕੀ ਖਿਆਲ ਆ, ਲੋਕ ਕਹਿ ਰਹੇ ਨੇ ਕਿ ਰਾਜਨੀਤੀ ਜਾਓ, ਤਾਂ ਕਿਤੇ ਨਾ ਕਿਤੇ ਲੱਗਦਾ ਤੇ ਹੈ ਕਿ ਚਰਚਾ ਜਿਹੜੀ ਆ ਉਹ ਅੰਦਰ ਖਾਤੇ ਚੱਲ ਰਹੀ ਹੈ। ਪੂਰਾ ਘਮਸਾਨ ਇਸ ਚੀਜ਼ ਤੇ ਹੁਣ ਮਚਿਆ ਪਿਆ। ਤਾਂ ਬਹਰਹਾਲ ਦੇਖਦੇ ਹਾਂ 2-4 ਦਿਨਾਂ ਬਾਅਦ ਇਹਨਾਂ ਦੀ ਮੀਟਿੰਗ ਹੋਏਗੀ, ਫਿਰ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕੀ ਰੁਖ ਅਖਤਿਆਰ ਕਰਦੇ ਨੇ। ਬਹਰਹਾਲ ਜੋ ਮਰਜ਼ੀ ਹੈ, ਚਲੋ ਇਹਨਾਂ ਦੇ ਫੈਸਲੇ ਆ ਆਪਸ ਦੇ ਵਿੱਚ। ਹੁਣ ਇਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਉਹ ਵੀ ਬਾਹਰ ਆਉਣਗੀਆਂ, ਪਰ ਤੁਸੀਂ ਨਜ਼ਾਰਾ ਇਹਨਾਂ ਨੇ ਬਦਲ ਦਿੱਤਾ ਹੈ। ਇਸ ਦੇਸ਼ ਦਾ ਨਜ਼ਾਰਾ ਜੇ ਤੁਸੀਂ ਦੇਖੋਗੇ ਬਦਲ ਦਿੱਤਾ ਹੈ। ਪਹਿਲਾਂ ਕੁਛ ਹੋਰ ਨਜ਼ਰ ਆ ਰਿਹਾ ਸੀਗਾ, ਹੁਣ ਕੁਛ ਹੋਰ ਨਜ਼ਰ ਆ ਰਿਹਾ। ਤਾਂ ਇਹ ਜ਼ਰੂਰ ਆਪਾਂ ਮੰਨਾਂਗੇ ਕਿ ਇਹਨਾਂ ਨੇ ਜੋ ਦਮਖਮ ਵਿਖਾਇਆ, ਜੋ ਜ਼ੁਰਤ ਵਿਖਾਈ ਆ, ਜੋ ਲੜਾਈ ਲੜੀ ਆ, ਉਹ ਇੱਕ ਮਿਸਾਲੀ ਹੈ। ਕਿਉਂਕਿ ਨਹੀਂ ਤਾਂ ਇੱਥੋਂ ਦੀ ਓਪੋਜੀਸ਼ਨ, ਇੱਥੋਂ ਦਾ ਮੀਡੀਆ ਸਾਰੀ ਡਰਪੋਕ ਜੀ ਇੱਕ ਭੂਮਿਕਾ ਦੇ ਵਿੱਚ ਸਨ। ਤਾਂ ਇਹਨਾਂ ਨੇ
ਬਹੁਤ ਹੱਦ ਤੱਕ ਉਸ ਸਾਰੀ ਮਿੱਥ ਨੂੰ ਤੋੜ ਦਿੱਤਾ, ਇਤਫਾਕ ਲੈ ਆਂਦਾ। ਨਹੀਂ ਤੇ ਤੁਹਾਨੂੰ ਪਤਾ ਹੀ ਹੈ ਕਿ ਇਸ ਮੁਲਕ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਬਣਿਆ ਪਿਆ ਸੀਗਾ। ਤਾਂ ਖੈਰ ਉਹ ਅਕਬਰ ਇਲਾਹਾਬਾਦੀ ਨੇ ਨਾ ਇੱਕ ਗੱਲ ਕਹੀ ਸੀ, ਉਹ ਕਹਿੰਦਾ ਸੀਗਾ ਕਿ ਨਾਚ क्या इस पे जो बदला है जमाने ने तुम्हें, मर्द हैं वो जो जमाने को बदल देते हैं। सो गल ये आ कि जो मर्जी आ इन्हां ने एक बारी इस मुल्क दे विच ਉਹ ਕਰਕੇ ਦਿਖਾਇਆ ਜਿਹੜਾ ਕਿ ਆਪਾਂ 1.5 ਸਾਲ ਪਹਿਲਾਂ ਵੇਖੀਏ ਤੇ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਸ਼ਾਇਦ ਨਰਿੰਦਰ ਮੋਦੀ ਨੂੰ ਵੀ ਕੋਈ ਭਾਈ ਬੈਕਫੁੱਟ ਤੇ ਜਾਂ ਪਿਛਲਖੁਰੀ ਕਰਨ ਵਾਲਾ ਹੋਏਗਾ। ਬਿਲਕੁਲ ਜੀ, ਇਹ ਤਾਂ ਬਹੁਤ ਵੱਡੀ ਗੱਲ ਆ। ਬਾਕੀ ਜਿਹੜੀਆਂ ਪਿਛਲੀਆਂ ਗੱਲਾਂ ਤੁਸੀਂ ਕਹਿੰਦੇ ਹੋ ਉਹ ਤਾਂ ਬਾਹਰ ਬਹੁਤ ਨਿਕਲਣਗੀਆਂ ਬਾਅਦ ਵਿੱਚ। ਤੇ ਅੱਗੇ ਗੱਲ ਕਰਦੇ ਹਾਂ ਸੀਐਮ ਚੰਨੀ ਦੀ। ਉਹ ਤੇ ਵੈਸੇ ਬਚੇ ਰਹੇ ਆ, ਬੜਾ ਜਵਾਬ ਨਹੀਂ ਸੀ ਦਿੰਦੇ, ਪਰ ਆਪ ਦੇ ਦਾਅਵੇ ਤੋਂ ਬਾਅਦ ਸੀਐਮ ਨੇ ਜਵਾਬੀ ਹਮਲੇ ਸ਼ੁਰੂ ਕੀਤੇ। ਹਾਂਜੀ, ਦੇਖੋ ਆਪ ਵਾਲਿਆਂ ਨੇ ਨਾ ਜਿਹੜਾ ਦਾਅਵਾ ਕੀਤਾ ਸੀ, ਪਹਿਲਾਂ ਮੈਂ ਉਹ ਦੱਸ ਦੇਵਾਂ। ਉਹ ਕਹਿੰਦੇ ਆ ਕਿ ਇਹਨਾਂ ਦੇ ਨਾ 4 ਮੰਤਰੀ ਸਾਨੂੰ ਅਪਰੋਚ ਕਰਦੇ ਪਏ ਸਨ ਕਿ ਸਾਨੂੰ ਪਾਰਟੀ 'ਚ ਲੈ ਲਓ, ਤੇ ਅਸੀਂ ਇਹ ਕਹਿ ਕੇ ਉਹਨਾਂ ਦੀ ਇਸ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਕਿ ਤੁਹਾਡੇ ਤੇ ਰੇਤਾ ਖਾਣ ਦੇ ਦੋਸ਼ ਨੇ। ਮਤਲਬ ਕਿ ਕਹਿੰਦੇ ਕਿ ਜਿਨ੍ਹਾਂ ਪੰਜਾਬ ਦੀ ਮਿੱਟੀ ਦੇ ਨਾਲ ਦਗਾ ਕੀਤਾ ਹੈ, ਜਿਨ੍ਹਾਂ ਨੇ ਰੇਤਾ ਖਾਧੀ ਹੈ, ਅਸੀਂ ਉਹਨਾਂ ਨੂੰ ਇਮਾਨਦਾਰ ਪਾਰਟੀ ਹੈ ਸਾਡੀ, ਅਸੀਂ ਉਹਨਾਂ ਨੂੰ ਕਿਵੇਂ ਲੈ ਸਕਦੇ। ਤਾਂ ਫਿਰ ਜਵਾਬ ਦੇ ਵਿੱਚ ਚਰਨਜੀਤ ਸਿੰਘ ਚੰਨੀ ਬੋਲੇ, ਖੁਦ ਸੀਐਮ। ਨਹੀਂ ਤਾਂ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਇਹਨਾਂ ਦੇ ਦੂਸਰੇ ਬੁਲਾਰੇ ਬੋਲਦੇ ਆ ਜਾਂ ਪ੍ਰਧਾਨ ਇਕੱਲਾ ਹੀ ਵਾਧੂ ਆ ਬੋਲਣ ਵਾਸਤੇ। ਤਾਂ ਇਹਨਾਂ ਨੇ ਆਪ ਮੋਰਚਾ ਸੰਭਾਲ ਕੇ ਕਿਹਾ, ਕਹਿੰਦੇ ਕਿ ਗੱਲ ਇਹ ਆ ਕਿ ਛੁਰਲੀਆਂ ਛੱਡਦੇ ਫਿਰਦੇ ਆ, ਐਸਾ ਕੁਛ ਨਹੀਂ ਹੈ। ਨਾ ਕਹਿੰਦੇ ਕਿ ਬੁੜੀ ਮਰੀ ਹੈ ਤੇ ਨਾ ਕੁੜੀ ਜੰਮੀ ਆ, ਐਸਾ ਕੁਛ ਨਹੀਂ ਹੈ। ਇਹ ਐਵੇਂ ਸਿਰਫ ਤੇ ਸਿਰਫ ਛੁਰਲੀਆਂ ਚਲਾਉਂਦੇ ਆ। ਇਹਨਾਂ ਦੀਆਂ ਛੁਰਲੀਆਂ ਜਿਹੜੀਆਂ ਨੇ ਨਾ ਉਹ ਕਾਮਯਾਬ ਨਹੀਂ ਹੋਣਾ, ਐਤਕੀ ਕਾਮਯਾਬ ਨਹੀਂ ਹੋਣਾ। ਔਰ ਚੱਡਾ ਜੀ ਨੂੰ ਕਹਿ ਰਹੇ ਸੀ ਖਾਸ ਤੌਰ ਤੇ ਕਿ ਚੱਡਾ ਸਾਹਿਬ ਜਵਾਕਾਂ ਦੀ ਗੱਲ ਨਾ ਕਰੋ। ਬਾਕੀ ਤੁਹਾਨੂੰ ਪਤਾ ਹੀ ਹੈ ਕਿ ਹੁਣ ਇਲੈਕਸ਼ਨ ਦਾ ਸੀਜ਼ਨ ਆ, ਐਸੀਆਂ ਗੱਲਾਂ ਜਿਹੜੀਆਂ ਉਹ ਬਾਹਰ ਆਉਣਗੀਆਂ, ਐਸੇ ਦਾਅਵੇ ਹੋਣਗੇ। ਦੂਜੀ ਚੀਜ਼ ਇਹ ਆ ਕਿ ਕਈ ਵਾਰ ਕਾਹਲੀ ਕਾਹਲੀ 'ਚ ਕਦਮ ਚੁੱਕੇ ਤੁਹਾਨੂੰ ਨੁਕਸਾਨ ਕਰ ਦਿੰਦੇ ਨੇ। ਹੁਣ ਮਿਸਾਲ ਦੇ ਤੌਰ ਤੇ ਦੇਖੋ, ਇੱਕ ਸਵਾਲ ਜਿਹੜਾ ਆ ਉਹ ਉਪਜੇਗਾ ਇੱਥੋਂ, ਇੱਕ ਸਵਾਲ ਜਿਹੜਾ ਪੈਦਾ ਹੋਏਗਾ। ਇਹ ਕਹਿੰਦੇ ਆ ਕਿ 4 ਦਾਗੀ ਮੰਤਰੀਆਂ ਨੇ ਸਾਨੂੰ ਅਪਰੋਚ ਕੀਤਾ ਪਰ ਨਾਮ ਨਹੀਂ ਲੈ ਰਹੇ। ਜਿਵੇਂ ਭਗਵੰਤ ਮਾਨ ਜੀ ਨੇ ਕਿਹਾ ਸੀਗਾ ਕਿ ਮੈਨੂੰ ਬਹੁਤ ਵੱਡੇ ਭਾਜਪਾ ਦੇ ਲੀਡਰ ਨੇ ਆਫਰ ਕੀਤੀ ਆ ਕਿ ਆ ਜਾ ਭਗਵੰਤ ਸਿੰਘ ਕੇਂਦਰ ਦੇ ਵਿੱਚ ਵਜ਼ੀਰ ਬਣਾ ਦਿੰਦੇ, ਤੈਨੂੰ ਹੋਰ ਕੀ ਚਾਹੀਦਾ। ਇਸ ਤਰ੍ਹਾਂ ਹੀ ਇਹਨਾਂ ਨੇ ਵੀ ਸਾਰੀ ਗੱਲ ਕਰਕੇ ਅੰਤ ਦੇ ਵਿੱਚ ਨਾਂ ਨਹੀਂ ਲਿਆ ਕਿ ਉਹ ਕਿਹੜੇ ਕਿਹੜੇ ਮੰਤਰੀ ਆ, ਕਿਹੜੇ ਕਿਹੜੇ ਮੰਤਰੀ ਆ। ਹੁਣ ਵੱਡੀ ਗੱਲ ਤੇ ਇਹ ਆ ਕਿ ਤੁਸੀਂ ਆਪ ਹੀ ਟੈਗ ਲਾ ਰਹੇ ਹੋ ਕਿ ਉਹ ਦਾਗੀ ਨੇ, ਉਹ ਰੇਤਾ ਖਾਣੇ ਨੇ, ਫਲਾਂ ਆ ਧਮਕਾਣਾ। ਤਾਂ ਦੂਸਰੇ ਪਾਸੇ ਤੁਸੀਂ ਆਪ ਹੀ ਤਾਂ ਉਹਨਾਂ ਦੇ ਨਾਮ ਜਿਹੜੇ ਆ ਉਹ ਨਸ਼ਰ ਕਰਨ ਤੋਂ ਡਰ ਰਹੇ ਹੋ, ਲੁਕੋ ਰਹੇ ਹੋ। ਹੁਣ ਇਹੀ ਗੱਲ ਸ਼ੱਕ ਪੈਦਾ ਕਰਦੀ ਹੈ ਕਿ ਕਿਤੇ ਵਜ਼ਨ ਵਧਾਉਣ ਦੀ ਕਵਾਇਦ ਤੇ ਨਹੀਂ ਹੈ ਸਾਰੀ। ਇੱਕ ਵੱਖਰੀ ਕਿਸਮ ਦੀ ਰਾਜਨੀਤੀ ਹੁੰਦੀ ਹੈ ਨਾ ਕਿ ਆਪਣੇ ਵਜ਼ਨ ਵਧਾਏ ਜਾਂਦੇ ਆ ਕਿ ਸਾਡੇ 'ਚ ਦੇਖੋ ਜੀ ਇੰਨੀ ਕੁ ਖਿੱਚ ਆ ਹੁਣ ਕਿ ਹਰੇਕ ਬੰਦਾ ਸਾਡੀ ਪਾਰਟੀ 'ਚ ਆਉਣਾ ਚਾਹੁੰਦਾ ਹੈ। ਹਰੇਕ ਲੀਡਰ ਵੀ ਕਿਤੇ ਨਾ ਕਿਤੇ ਆਪਣੀ ਵੈਲਿਊ ਨੂੰ ਜਿਹੜੀ ਆ ਜੋ ਬ੍ਰਾਂਡਿੰਗ ਕਰਦੇ ਆ ਆਪਣੇ ਆਪ ਦੇ ਵਿੱਚ ਉਹਨੂੰ ਵਧਾਉਣਾ ਚਾਹੁੰਦਾ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਕਈ ਵਾਰ ਇਹੋ ਜਿਹੇ ਸਵਾਲ ਤੁਹਾਨੂੰ ਗਾਹ ਨੁਕਸਾਨ ਕਰਦੇ ਆ ਕਿ ਹਾਂ ਭਾਈ ਜੇ ਇਸ ਤਰ੍ਹਾਂ ਦੀ ਗੱਲ ਹੈ, ਕੋਈ ਦਾਗੀ ਬੰਦਾ ਤੁਹਾਨੂੰ ਅਪਰੋਚ ਕਰ ਰਿਹਾ ਸੀਗਾ ਤਾਂ ਤੁਸੀਂ ਡਰ ਕਿਸ ਗੱਲੋਂ ਰਹੇ ਹੋ? ਕਿਉਂ ਤੁਸੀਂ ਇਹ ਹਿਆ ਨਹੀਂ ਕਰ ਪਾ ਰਹੇ ਕਿ ਆਹ ਫਲਾਣੇ ਫਲਾਣੇ ਬੰਦੇ ਸੀਗੇ ਯਾਰ, ਫਲਾਣੇ ਫਲਾਣੇ ਟਾਈਮ ਇਹਨਾਂ ਨੇ ਕਿਹਾ ਤੇ ਫਲਾਣੇ ਫਲਾਣੇ ਟਾਈਮ ਅਸੀਂ ਫਲਾਣਾ ਫਲਾਣਾ ਜਵਾਬ ਦਿੱਤਾ ਵਾ। ਬਿਲਕੁਲ ਜੀ, ਨਾਲੇ ਇਸ ਦੇਸ਼ ਦੇ ਵਿੱਚ ਡੱਡੂ ਛੜੱਪੇ ਚੱਲਦੇ ਆ, ਕਿਸੇ ਨੇ ਇੱਧਰ ਜਾਣਾ ਉੱਧਰ ਜਾਣਾ, ਖਰੀਦੋ ਫਰੋਖਤ ਬੜੇ ਜ਼ੋਰਾਂ ਤੇ ਆ, ਉਹ ਚੱਲ ਵੀ ਰਹੀ ਆ। ਤੇ 18 ਦੇ ਕਰੀਬ ਡਾਇਰੈਕਟਰਾਂ ਦੀ ਛੁੱਟੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਂਜੀ, ਇਹ ਦੇਖੋ ਇਹ ਜਿਹੜੇ ਡਾਇਰੈਕਟਰ ਨੇ, ਆਈਬੀ ਦੇ ਡਾਇਰੈਕਟਰ ਨੇ, ਇਹ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਹੈ ਉਹਦੇ ਵਿੱਚੋਂ ਇਹਨਾਂ ਨੇ ਛੁੱਟੀ ਲਈ ਆ। ਆਈਬੀ ਦੇ ਡਾਇਰੈਕਟਰ ਨੇ, ਇਨਵੈਸਟੀਗੇਸ਼ਨ ਬਿਊਰੋ ਜਿਹਨੂੰ ਆਪਾਂ ਕਹੀਏ, ਆਈਬੀ ਕਹਿ ਦਿੰਦੇ ਆ। ਤਾਂ ਇਹ ਚਲੇ ਗਏ ਸੀ ਛੁੱਟੀ ਤੇ ਉਹਦੇ ਬਾਅਦ ਕਾਫੀ ਜ਼ਿਆਦਾ ਚਰਚਾ ਚੱਲੀ ਔਰ ਅੱਜ ਇਹਨਾਂ ਨੂੰ ਆਈਸੀਯੂ ਦੇ ਵਿੱਚੋਂ ਫੋਟੋ ਵੀ ਪਾਉਣੀ ਪਈ। ਹੁਣ ਇਹਨਾਂ ਨੇ ਪਾਈ ਹੈ ਜਾਂ ਕਿਸੇ ਹੋਰ ਨੇ ਪਾਈ ਹੈ, ਕਿਉਂਕਿ ਚਰਚਾ ਬੜੀ ਚੱਲ ਰਹੀ ਸੀ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤੇ ਕੁਛ ਕੁ ਦਿਨਾਂ ਦੇ ਅੰਦਰ ਅੰਦਰ ਹੋਰ ਵੀ ਕੁਛ ਅਫਸਰਾਨ ਐਸੇ ਹੈਗੇ ਆ ਜਿਹੜੇ ਅਚਨਚੇਤ ਛੁੱਟੀ ਤੇ ਚਲੇ ਗਏ। ਮਤਲਬ ਕਿ
ਜਿੱਦਾਂ ਕਹਿ ਲਓ ਕਿ ਟੌਪ ਕਲਾਸ ਅਫਸਰ ਜਿਹੜੇ ਸੀਗੇ। ਹੁਣ ਇਹਦੇ ਬਾਰੇ ਅਕਾਲੀ ਦਲ ਬਾਦਲ ਵਾਲੇ ਉਹ ਦੋਸ਼ ਲਾ ਰਹੇ ਸਨ ਕਿ ਦਰਅਸਲ ਬਿਕਰਮ ਸਿੰਘ ਮਜੀਠੀਆ ਅਤੇ ਸੁਖਬੀਰ ਸਿੰਘ ਬਾਦਲ ਦੀ ਅਰੈਸਟ ਵਾਸਤੇ ਇਹਨਾਂ ਲੋਕਾਂ ਨੂੰ, ਯਾਨੀ ਜਿਹੜੇ ਅਫਸਰਾਨ ਨੇ, ਇਹਨਾਂ ਲੋਕਾਂ ਨੂੰ ਕੀਤਾ ਜਾ ਰਿਹਾ ਵਾ ਪ੍ਰੈਸ਼ਰਾਈਜ਼, ਤੇ ਉਹ ਇਸੇ ਕਰਕੇ ਛੁੱਟੀ ਤੇ ਜਾ ਰਹੇ ਆ। ਤਾਂ ਹੀ ਮੈਂ ਕਹਿਣਾ ਕਿ ਤਸਵੀਰ ਦਾ ਬਾਹਰ ਆਉਣਾ ਉਹ ਵੀ ਕਿਤੇ ਨਾ ਕਿਤੇ ਇਸ ਗੱਲ ਦੇ ਨਾਲ ਲਿੰਕ ਕਰਦਾ ਹੈ। ਤਾਂ ਖੈਰ ਇਹ ਆਪਣੇ ਆਪ ਦੇ ਵਿੱਚ ਬੜੀ ਚਰਚਾ ਚੱਲੀ ਆ। ਹਾਲਾਂਕਿ ਇਹਨਾਂ ਨੇ ਇੱਕ ਮੀਟਿੰਗ ਰੱਖੀ ਸੀਗੀ ਸ਼ਨੀਚਰਵਾਰ, ਡਰੱਗ ਦੇ ਮਸਲੇ ਤੇ ਮੀਟਿੰਗ ਸੀਗੀ ਸ਼ਨੀਚਰਵਾਰ, ਤੇ ਸ਼ਨੀਚਰਵਾਰ ਵਾਲੀ ਹੋਣ ਵਾਲੀ ਜਿਹੜੀ ਇਹ ਮੀਟਿੰਗ ਸੀਗੀ ਉਹ ਇਸ ਕਰਕੇ ਫਿਰ ਮੁੜ ਕੇ ਰੱਦ ਕਰਨੀ ਪਈ। ਕਿਉਂ? ਕਿਉਂਕਿ ਐਨ ਮੌਕੇ ਤੇ ਜਿਹੜੇ ਇਹਨਾਂ ਦੇ ਇਨਵੈਸਟੀਗੇਸ਼ਨ ਬਿਊਰੋ ਦੇ ਹੈਗੇ ਆ ਡਾਇਰੈਕਟਰ ਮਿਸਟਰ ਸਤੀਸ਼ ਕੁਮਾਰ ਅਸਥਾਨਾ, ਉਹਨਾਂ ਨੇ ਮੈਡੀਕਲ ਕਰ ਦਿੱਤਾ ਕਿ ਮੈਂ ਭਾਈ ਬਿਮਾਰ ਸ਼ੁਮਾਰ ਆ, ਢਿੱਲਾ ਮੱਠਾ ਵਾਂ ਤੇ ਮੈਂ ਜਾਣਾ ਜੀ ਡਾਕਟਰ ਤੇ। ਸੋ ਇਸ ਤੋਂ ਬਾਅਦ ਫਿਰ ਅਕਾਲੀਆਂ ਨੇ ਮੁੱਦਾ ਚੁੱਕਿਆ ਕਿ ਆਹ ਦੇਖੋ ਜਿਹੜੇ ਵੱਡੇ ਵੱਡੇ ਅਫਸਰ ਛੁੱਟੀ ਤੇ ਜਾ ਰਹੇ ਆ, ਤੇ ਉਹਨਾਂ ਦੇ ਵਿੱਚ ਅਸਥਾਨਾ ਸਾਹਿਬ ਦਾ ਵੀ ਨਾਂ ਆ ਗਿਆ ਕਿ ਇਹ ਅਫਸਰ ਉਹ ਅਫਸਰ ਆ ਜਿਹੜੇ ਨਹੀਂ ਚਾਹੁੰਦੇ ਕਿ ਕੋਈ ਕੇਸ ਜਿਹੜਾ ਅਸੀਂ ਧੱਕੇ ਨਾਲ ਰਜਿਸਟਰ ਕਰੀਏ। ਤਾਂ ਇਹ ਹੁਣ ਕਾਫੀ ਮਸਲਾ ਜਿਹੜਾ ਉਹ ਪਚੀਦਾ ਹੈ। ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਹੋ ਰਹੀ ਹੈ ਉਹ ਤਾਂ ਕਹਿੰਦੇ ਆ ਕਿ ਮੈਂ ਤਾਂ ਕੈਪਟਨ ਨੂੰ ਵੀ ਅੰਦਰ ਸੁੱਟ ਦਿੰਦਾ ਜੇ ਮੇਰੇ ਕੋਲ ਥੋੜਾ ਹੋਰ ਸਮਾਂ ਹੁੰਦਾ। ਇਸ ਤੋਂ ਇਲਾਵਾ ਸਿੱਧੂ ਜੀ ਕਹਿੰਦੇ ਕਿ ਮੈਂ ਤੇ ਭਾਈ ਪਾਵਰਲੈਸ ਆ, ਮੇਰੇ ਕੋਲ ਤੇ ਪਾਵਰ ਹੈ ਨਹੀਂ, ਜੇ ਹੁੰਦੀ ਤੇ ਮੈਂ ਜੀਜਾ ਸਾਲਾ ਫੜ ਕੇ ਅੰਦਰ ਤਾੜ ਦੇਣੀ ਸਨ। ਮਤਲਬ ਕਿ ਚਫੇਰੇ ਹੋਈਆਂ। ਹੁਣ ਅੱਜ ਓਮ ਪ੍ਰਕਾਸ਼ ਸੋਨੀ ਹੈ ਜਿਹੜੇ ਉਹਨਾਂ ਦੇ, ਉਹ ਬੋਲ ਰਹੇ ਸਨ ਉਪ ਮੁੱਖ ਮੰਤਰੀ ਹੈ, ਕਿਉਂਕਿ ਰੰਧਾਵਾ ਸਾਹਿਬ ਕੁਛ ਹੋਰ ਕਹਿ ਰਹੇ ਸੀ ਤਾਂ ਉਹਨਾਂ ਦਾ ਕਹਿਣ ਦਾ ਜਿਹੜਾ ਮਾਇਨਾ ਪਤਾ ਨਹੀਂ ਕੀ ਨਿਕਲਦਾ। ਉਹਨਾਂ ਨੇ ਜ਼ਰੂਰ ਇੱਕ ਕੰਟਰਾਡਿਕਟ ਜੀ ਗੱਲ ਕਹੀ। ਉਹ ਕਹਿੰਦੇ ਨੇ ਕਿ ਦੇਖੋ ਸਜ਼ਾਵਾਂ ਦੇਣ ਦਾ ਕੰਮ ਅਦਾਲਤਾਂ ਨੇ ਕਰਨਾ, ਨਾ ਕਿ ਕਿਸੇ ਬੰਦੇ ਨੇ। ਤਾਂ ਉਹ ਜੁਦਾ ਥੋੜੀ ਲਾਈਨ ਜਿਹੜੀ ਹੈ ਟੋ ਕਰ ਰਹੇ ਆ। ਤਾਂ ਬਹਰਹਾਲ ਕਾਫੀ ਚਰਚਾ ਹੋਈ ਹੈ ਇਹਨਾਂ ਛੁੱਟੀਆਂ ਦੀ, ਔਰ ਇਹ ਚਰਚਾ ਹੋਏਗੀ ਵੀ, ਕਿਉਂਕਿ ਅੰਦਰ ਖਾਤੇ ਕਿਤੇ ਨਾ ਕਿਤੇ ਬਿਊਰੋਕ੍ਰੇਸੀ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਹੈ ਉਥਲ ਪੁਥਲ। ਇਹ ਕੁਛ ਵੱਡਾ ਕਰਨਾ ਚਾਹੁੰਦੇ ਆ, ਕੁਛ ਐਸਾ ਕਰਨਾ ਚਾਹੁੰਦੇ ਆ ਕਿ ਇਲੈਕਸ਼ਨ ਤੋਂ ਐਨ ਪਹਿਲਾਂ ਸਾਡੀ ਹਵਾ ਬਣ ਜਾਵੇ, ਪਰ ਅਫਸਰਸ਼ਾਹੀ ਜਿਹੜੀ ਆ ਉਹ ਕੁਛ ਐਸਾ ਵੈਸਾ ਨਹੀਂ ਕਰਨਾ ਚਾਹੁੰਦੀ ਕਿ ਕੱਲ ਨੂੰ ਸਾਨੂੰ ਗੱਲ ਦੇਣੀ ਆ ਜਾਵੇ। ਤਾਂ ਦੋਵੇਂ ਪਾਸੇ ਤੁਹਾਨੂੰ ਪਤਾ ਹੀ ਆ ਇਹ ਸਾਰੀ ਲੜਾਈ ਜਦੋਜਹਿਦ ਚੱਲਦੀ ਰਹਿੰਦੀ ਆ। ਵੈਸੇ ਅੱਗੇ ਕਮਾਲ ਹੋਏ ਨੇ, ਵਿਜੀਲੈਂਸ ਆਪ ਹੀ ਕੇਸ ਦਰਜ ਕਰਦੀ ਆ ਅਮਰਿੰਦਰ ਸਿੰਘ ਤੇ 1100 ਕਰੋੜ ਰੁਪਏ ਵਾਲਾ ਘਪਲਾ ਜੀ ਘਪਲਾ। ਬਾਅਦ ਦੇ ਵਿੱਚ ਉਹੀ ਵਿਜੀਲੈਂਸ ਕਹਿੰਦੀ ਕਿ ਘਪਲਾ ਹੈ ਹੀ ਨਹੀਂ ਹੈ। ਐਸਾ ਹੁੰਦਾ। ਸੋ ਇਸ ਕਰਕੇ ਕੁਝ ਅਫਸਰ ਜਿਹੜੇ ਆ ਦੱਸਦੇ ਆ ਕਿ ਬਚ ਰਹੇ ਨੇ ਕਿ ਆ ਜਿਹੜੇ ਹੈਗੇ ਕੋਈ 10 5 15 ਦਿਨ ਤੇ ਇਹ ਬਚਾ ਕੇ ਕੱਢਣਗੇ ਤਾਂ ਠੀਕ ਰਹੇਗਾ ਸਿਹਤ ਵਾਸਤੇ। ਕੁਛ ਨਹੀਂ ਫੜਿਆ ਜਾਣਾ ਜੀ ਉੱਥੇ, ਪਤਾ ਹੀ ਆ ਸਭ ਬਚ ਨਿਕਲਦੇ ਆ। ਤੇ ਅੱਗੇ ਜਾਖੜ ਦੀ ਜੇ ਗੱਲ ਕਰੀਏ, ਜਾਖੜ ਨੇ ਆਖਰ ਆਪਣੀ ਸਿਆਸਤ ਦਾ ਰੁਖ ਪ੍ਰਗਟਾ ਹੀ ਦਿੱਤਾ। ਹਾਂਜੀ ਦੇਖੋ, ਸੁਨੀਲ ਜਾਖੜ ਕਾਫੀ ਲੰਬੇ ਸਮੇਂ ਤੋਂ ਕਹਿ ਲਓ ਕਿ ਚੁੱਪਚਾਪ ਹੀ ਸਨ, ਗੈਰ ਸਰਗਰਮ ਸੀਗੇ, ਇੰਨੇ ਐਕਟਿਵ ਨਹੀਂ ਸੀਗੇ ਰਾਜਨੀਤੀ ਦੇ ਵਿੱਚ। ਹਾਂ, ਆਪਣੀ ਹੀ ਸਰਕਾਰ ਤੇ ਨਿਸ਼ਾਨਾ ਜ਼ਰੂਰ ਕੱਸ ਦਿੰਦੇ। ਸਿੱਧੂ ਸਾਹਿਬ ਤੇ ਚੰਨੀ ਸਾਹਿਬ ਤੇ ਕੋਈ ਨਾ ਕੋਈ ਤੰਜ਼। ਅੱਜ ਕੱਲ੍ਹ ਸ਼ਾਇਰੀ ਜਿਹੜੀ ਆ ਉਹ ਵੀ ਲੀਡਰਾਂ ਦਾ ਇੱਕ ਕਹਿ ਲਈਏ ਕਿ ਮਨ ਭਾਉਂਦਾ ਵਿਸ਼ਾ। ਸ਼ਾਇਰੀ 'ਚ ਗੱਲਾਂ ਕਹਿਣੀਆਂ ਉਹ ਜਾਖੜ ਸਾਹਿਬ ਨੂੰ ਵੀ ਬੜੀਆਂ ਆਉਂਦੀਆਂ। ਕੋਈ ਨਾ ਕੋਈ ਇਸ ਤਰ੍ਹਾਂ ਦਾ ਸ਼ੇਅਰ ਜਿਹੜਾ ਉਹ ਲਿਖ ਦਿੰਦੇ ਸਨ, ਜਿਹਦੇ ਅਰਥ ਫਿਰ ਪੱਤਰਕਾਰ ਜਿਹੜੇ ਆ ਉਹ ਆਸੇ ਪਾਸੇ ਕੱਢਦੇ ਕਢਾਉਂਦੇ ਰਹਿੰਦੇ। ਤਾਂ ਖੈਰ ਹੁਣ ਜਾਖੜ ਸਾਹਿਬ ਦੀ ਇੱਕ ਲੰਬੇ ਸਮੇਂ ਬਾਅਦ ਕਹਿ ਲਓ ਕਿ ਸਰਗਰਮੀ ਨਜ਼ਰ ਆਈ ਹੈ, ਤੇ ਇਹਨਾਂ ਨੇ 15 ਤਰੀਕ ਨੂੰ ਮੀਟਿੰਗ ਸੱਦ ਲਈ ਹੈ। ਇਹਦਾ ਮਤਲਬ ਇਹ ਆ ਕਿ ਜਾਖੜ ਸਾਹਿਬ ਦੁਬਾਰਾ ਸਰਗਰਮ ਹੋ ਰਹੇ ਆ, ਔਰ ਇਸ ਮੀਟਿੰਗ ਦੇ ਵਿੱਚ ਚੰਨੀ ਸਾਹਿਬ ਵੀ ਆਉਣਗੇ, ਇਸ ਮੀਟਿੰਗ ਦੇ ਵਿੱਚ ਸਿੱਧੂ ਸਾਹਿਬ ਵੀ ਆਉਣਗੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਕੰਪੇਨ ਕਮੇਟੀ ਦਾ ਇਹਨਾਂ ਨੂੰ ਚੇਅਰਮੈਨ ਬਣਾਇਆ ਗਿਆ। ਹੁਣ ਇਹ ਆਪਣੀ ਰਣਨੀਤੀ ਉਲੀਕਣਗੇ ਕਿ ਕਿਸੇ ਹਿਸਾਬ ਕਿਤਾਬ ਦੇ ਨਾਲ ਚੱਲਣਾ। ਤਾਂ ਸੁਨੀਲ ਜਾਖੜ ਬਾਰੇ ਚਰਚਾ ਇਹ ਵੀ ਚੱਲਦੀ ਪਈ ਸੀਗੀ ਕਿ ਸ਼ਾਇਦ ਸੁਨੀਲ ਜਾਖੜ ਜੰਪ ਕਰ ਸਕਦੇ ਆ ਪਾਰਟੀ ਚੋਂ, ਕਿਸੇ ਹੋਰ ਪਾਰਟੀ 'ਚ ਜਾ ਸਕਦੇ ਆ। ਤਾਂ ਇਹਨਾਂ ਅਟਕਲਾਂ ਨੂੰ ਇੱਕ ਵਾਰੀ ਤਾਂ ਕਹਿ ਲਓ ਕਿ ਵਿਰਾਮ ਲੱਗਾ ਵਾ, ਇਹਨਾਂ ਅਟਕਲਾਂ ਤੇ ਇੱਕ ਵਾਰੀ ਬ੍ਰੇਕ ਲੱਗੀ ਆ। ਹੁਣ ਉਸ ਮੀਟਿੰਗ ਦੇ ਵਿੱਚ ਚੰਨੀ ਸਾਹਿਬ, ਸਿੱਧੂ ਸਾਹਿਬ ਇਹ ਤਾਲਮੇਲ ਕਿੱਦਾਂ ਬਿਠਾਉਂਦੇ, ਬੜਾ ਵੱਡਾ ਇੱਕ ਪ੍ਰਸ਼ਨ ਰਹੇਗਾ। ਕਿਉਂਕਿ ਸੁਨੀਲ ਜਾਖੜ ਦੇ ਜਿਹੜੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਹਮਲੇ ਸੀ ਉਹ ਦੋਨਾਂ ਤੇ ਸੀਗੇ, ਕਿਉਂਕਿ ਸੁਨੀਲ ਜਾਖੜ ਦਾ ਇੱਕ ਆਪਣਾ ਦਰਦ ਹੈ, ਇੱਕ ਮਲਾਲ ਹੈ ਕਿ ਉਹ ਮੁੱਖ ਮੰਤਰੀ ਬਣਦੇ ਰਹਿ ਗਏ। ਕੁਛ ਆਪਣੇ ਹੀ ਲੀਡਰਾਂ ਦੀ ਉਹਨਾਂ ਦੀ
ਜਿਹੜੀ ਮੁਖਾਲਫਤ ਸੀ ਉਹ ਆੜੇ ਆ ਗਈ ਇਸ ਕੰਮ ਤੇ। ਸੋ ਸੁਨੀਲ ਜਾਖੜ ਦੀ ਆਪਣੀ ਕਿਤੇ ਨਾ ਕਿਤੇ ਉਹਦੀ ਇੱਕ ਦੁਖਦਾਇਕ ਕਹਾਣੀ ਹੈ, ਜਿਵੇਂ ਉਹ ਕਹਿੰਦਾ ਨਾ ਨਾਇਕ ਨਹੀਂ ਖਲਨਾਇਕ ਹੂੰ ਮੈਂ, ਤਾਂ ਜ਼ੁਲਮ ਬੜਾ ਦੁਖਦਾਇਕ ਮੈਂ दायक हूं मैं। तो दुखदायक इतने बहुत है काम। क्यों? क्योंकि जदों अमरिंदर सिंह नूं दोबारा प्रधान लाया गया सीगा, चरणजीत सिंह चन्नी नूं विरोधी धिर दा नेता थापिया गया सी, उस टाइम भी बली हो गए सीगे सुनील जाखड़ दे विच विचाले। ऐतकी भी चेंज तां कीता इन्हां ने, अमरिंदर सिंह नूं कढिया, सिद्धू साहब नूं प्रधान बनाया, विच विचाले फिर सुनील जाखड़ रगड़ दिता। तां जदों मुख मंत्री बनने दी वारी आई ਤਾਂ ਉਦੋਂ ਵੀ ਇਹਨਾਂ ਦੇ ਜਿਹੜੇ ਆਪਣੇ ਬੰਦੇ ਸੀ ਕੁਛ ਅੜ ਗਏ, ਖਾਸ ਤੌਰ ਤੇ ਬੀਬੀ ਅੰਬਿਕਾ ਸੋਨੀ ਨੇ ਮੁਖਾਲਫਤ ਕੀਤੀ, ਸਿੱਧੂ ਸਾਹਿਬ ਕੁਛ ਹੋਰ ਟਿਕੜਮ ਚਲਾ ਰਹੇ ਸਨ, ਸੁਖਜਿੰਦਰ ਸਿੰਘ ਰੰਧਾਵਾ ਆਪਣੀ ਟਿਕੜਮ ਚਲਾ ਰਹੇ ਸਨ। ਤਾਂ ਇਸ ਕਰਕੇ ਸੁਨੀਲ ਜਾਖੜ ਦਾ ਜਿਹੜਾ ਰੋਸਾ ਹੈ, ਕਿਉਂਕਿ ਉਹਦੀ ਗੱਲ ਜਿਹੜੀ ਆ ਰਾਹੁਲ ਗਾਂਧੀ ਨਾਲ ਫੈਕਟਰੀ ਹੈ। ਜਿੱਦਣ ਇਹਨਾਂ ਨੂੰ ਸੱਦਿਆ ਸੀ ਲਾਸਟ ਵਾਰੀ, ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਇਹਨਾਂ ਨੂੰ ਤੇ ਕੁਛ ਮਿੰਟ ਦਿੱਤੇ ਗਏ सीएम साहब नूं या प्रधान साहब नूं, तां सुनील जाखड़ नूं 1 घंटा दिता गया सीगा राहुल गांधी का। तां ओह चाहुंदे आ कि हैवी वेट जिहड़े इस तरह दे हैगे आ साडे पुराने आगू आ जां टकसाली भी आ कि इन्हां नूं अगे लिजाया जाए, क्योंकि सुनील जाखड़ तुहानूं पता ही है हिंदू फेस आ। जे कोई अभिनवी करदे, अभिनवी का मतलब यह है कि जे कोई फैसला उहो जिहा लै लैंदे आ ते कांग्रेस का नुकसान जिहड़ा हो सकदा। सो इस करके सुनील जाखड़ ते काफी लोगों की निगाह सी, विश्लेषक भी देख रहे सन कि अगे की स्टैप चुकते हैं सुनील जाखड़। तो इन्होंने एक बारी तो कह लो कि हुण कमेटी की मीटिंग सद के सरगर्मी तो विखानी शुरू कर दी है। हुण वो आपस दे विच तालमेल किद्दां बैठेगा, ये सारियां चीज़ां कह लो कि समय ते ਆਪਾਂ ਛੱਡ ਦਿੰਦੇ, जिवें जिवें समा क्लीयर करेगा जरूर इहदे ते डिस्कस करांगे मुद्दा। बिल्कुल जी, इसे तरह निकल जाना जिद्दां पिछले 5 साल छित्रो छित्तरी ਹੁੰਦੇ ਰਹੇ ਆ। ਤੇ ਅੱਗੇ ਕੁਲਵੰਤ ਕੌਰ ਦੀ ਗੱਲ ਕਰਦੇ ਆ, ਉਸ ਦੀ ਮੌਤ ਤੋਂ ਬਾਅਦ ਹੀ ਮੀਡੀਆ ਨੂੰ ਵੀ ਪ੍ਰਸ਼ਾਸਨ ਨੂੰ ਵੀ ਜਾਗ ਆਈ ਆ, ਪਰ ਕਿੰਨੀਆਂ ਹੀ ਸਰਕਾਰਾਂ ਬਦਲ ਗਈਆਂ, ਕੁਛ ਨਹੀਂ ਹੋਇਆ। हाँ जी, ये देखो हुण इन्हां ने पर्चा दर्ज कर दिता वा, मतलब कि जिवें मीडिया 'च खबरां लगियां, दरअसल खबरां ते लगदियां रहियां, खबरां लगदियां रहियां इस करके क्योंकि जिहड़ा इहदा भाई सीगा वो बेचारा काफ़ी जद्दोजहद कर रिहा सीगा, टीआई पा लई इधरों उधरों। दरअसल गल की है कि साडे इत्थे दा जिहड़ा निज़ाम आ, साडे इत्थे दा जिहड़ा सिस्टम आ, वो इन्ना बेकार है कि खबरां खुबरां दी कोई परवाह ही नहीं करदा। घट्टो घट्ट मैं कहना हुंदा कि घट्टो घट्ट कई हज़ार करोड़ का घपला होवे वो खबर बनदी है इत्थे अजकल। कोई ਲੱਖ ਕਰੋੜ ਦਾ, कोई 1 ਲੱਖ ਕਰੋੜ ਦਾ ਘਪਲਾ ਹੋਵੇ ਉਹ ਵੱਡੀ ਖਬਰ ਬਣਦੀ ਹੈ। ਕੋਈ ਸੈਂਕੜੇ ਕਰੋੜ ਦਾ ਤਾਂ ਕੋਈ ਗਿਣਦਾ ਹੀ ਨਹੀਂਗਾ ਜੇ ਜਿਹੜਾ ਘਪਲਾ ਤੇ ਨਿੱਕਾ ਜਿਹਾ ਘਪਲਾ। ਤੇ ਉਸੇ ਤਰ੍ਹਾਂ ਇੱਥੇ ਇਨਸਾਫ ਲਈ ਆਵਾਜ਼ ਜੇ ਇਹਨਾਂ ਬੋਲੇ ਕੰਨਾਂ ਤੱਕ ਪਹੁੰਚਾਉਣੀ ਤਾਂ ਉਹਦੇ ਵਾਸਤੇ ਵੀ ਇੱਕ ਕੀਮਤ ਅਦਾ ਕਰਨੀ ਪੈਂਦੀ ਹੈ। ਕੋਈ ਮਰ ਕੇ ਕਰਦਾ, ਕੋਈ ਲੜ ਕੇ ਕਰਦਾ, ਪਤਾ ਨਹੀਂ ਕਿਹੜੀਆਂ ਕਿਹੜੀਆਂ ਨੇ कह लो कि मुसीबत चलनिया पैंदियां। दरअसल इस मामले दे विच हुण परचा ते दर्ज हो गया क्योंकि उदों थानेदार हुंदा सी जिहड़ा अज दी तारीख दे विच डीएसपी है गुरिंदर बल। तो गुरिंदर बल ते कुछ जिहड़े पंच सरपंच सी उस टाइम, क्योंकि कहानी कुछ इस तरह सी ना कि उस मुंडे ते मतलब कि इहदे भाई ते दोष लगा सीगा एक मौत दा, ते उस तो बाद सारे टब्बर नूं चुक्या गया। तां इन्हां ने दोष इह आ कि करंट लाया सी पुलिस वालियां ने, ਤੇ ਉਹ ਜਿਹੜੇ ਪੰਚ ਸਰਪੰਚ ਜਿਨ੍ਹਾਂ ਨੇ ਪੇਸ਼ ਕਰਾਇਆ ਸੀਗਾ ਜਾਂ ਵਿੱਚ ਪਏ ਸਨ ਉਹਨਾਂ ਤੇ ਵੀ ਪਰਚਾ ਹੋ ਗਿਆ। ਚਲੋ ਚੰਗੀ ਗੱਲ ਆ, ਪਰ ਗੱਲ ਇਹ ਹੈ ਕਿ ਕਰੂਰਤਾ ਦੀ ਕਹਾਣੀ ਕਿਤੇ ਰੁਕਦੀ ਥੋੜੀ ਆ। ਅੱਜ ਮੈਂ ਸੁਣਨਾ ਪਿਆ ਤਾਂ ਕਿ ਅੰਮ੍ਰਿਤਸਰ ਦੇ ਵਿੱਚ ਇਸਲਾਮਾਬਾਦ ਕੋਈ ਏਰੀਆ ਹੈ, ਉੱਥੇ ਇੱਕ ਮੁਹੱਲੇ ਦੇ ਵਿੱਚ ਏਐਸਆਈ ਨੇ ਇੱਕ ਮੁੰਡੇ ਨੂੰ ਮਾਰ ਕੱਟਿਆ। ਮੁੰਡਾ ਵੀ ਕਾਂਗਰਸੀ ਲੀਡਰ ਦਾ ਹੈ, ਗੋਲੀਆਂ ਮਾਰ ਕੇ ਭੱਜ ਗਿਆ। ਥਾਣੇਦਾਰ ਦੇਖੋ ਕਿੱਡੀ ਨੇਰਗਰਦੀ ਆ ਕਿ ਥਾਣੇਦਾਰ ਇੱਥੇ ਬੰਦੇ ਮਾਰ ਦਿੰਦੇ ਨੇ। ਕਿੱਡਾ ਚੋਟੀ ਦਾ ਕਬੱਡੀ ਖਿਡਾਰੀ ਮਾਰ ਦਿੱਤਾ ਸੀ ਕਪੂਰਥਲੇ। ਸੋ ਇਹ ਚੀਜ਼ਾਂ ਨੇ ਕਿ ਹੁਣ ਜਿਵੇਂ ਡੀਐਸਪੀ ਦੀ ਤੁਸੀਂ ਦੇਖੀ ਹੋਣੀ ਆ ਵੀਡੀਓ, ਕਿੰਨੀ ਬੇਕਿਰਕੀ ਦੇ ਨਾਲ ਕੁੱਟ ਰਿਹਾ ਹੈ। ਇਹ ਕਰੂਰਤਾ ਦੀ ਕਹਾਣੀ ਜਿਹੜੀ ਹੈ ਨਾ ਉਹ ਤਦੇ ਹੀ ਰੁਕ ਸਕਦੀ ਆ ਜੇ ਐਂਟੀ ਟਾਰਚਰ ਲਾਅ ਹੋਵੇ ਤੁਹਾਡੇ ਕੋਲ, ਔਰ ਪੁਲਿਸ ਜਿਹੜੀ ਹੈ ਉਹ ਜਿੱਦਾਂ ਕਹਿ ਲਓ ਕਿ ਲੀਡਰਾਂ ਦਾ ਗੁੰਡਾ ਉਹ ਬਣ ਕੇ ਨਾ ਵਿਚਰੇ, ਉਹ ਬਣ ਕੇ ਲੀਡਰਾਂ ਨੂੰ ਤੇ ਰਾਹ ਸਾਰੇ ਨੇ ਸਾਰਾ ਨਿਜ਼ਾਮ। ਲੀਡਰਾਂ ਵਾਸਤੇ ਤੇ ਪੁਲਿਸ ਜਿਹੜੀ ਫਰੀ ਦਾ ਗੁੰਡਾ ਹੈ, ਕਿਸੇ ਹੋਰ ਗੁੰਡੇ ਨੂੰ ਹਾਇਰ ਕਰਨਾ ਹੋਵੇ ਸਫਾਰੀ ਦੇਣੀ ਪੈਂਦੀ ਆ
ਉਹਨੂੰ ਪੈਸੇ ਦੇਣੇ ਪੈਂਦੇ ਆ। ਇੱਥੇ ਤਾਂ ਫ੍ਰੀ 'ਚ, ਕਿਉਂਕਿ ਸੈਲਰੀ ਤਾਂ ਜਿਹੜੀ ਹੈ ਉਹ ਲੋਕਾਂ ਨੇ ਦੇਣੀ ਹੈ, ਤੇ ਲੋਕਾਂ ਨੂੰ ਕੰਟਰੋਲ ਰੱਖਣ ਦਾ ਕੰਮ, ਲੋਕਾਂ ਨੂੰ ਕੁੱਟਣ ਕਟਾਉਣ ਦਾ ਕੰਮ ਹੈ ਜਿਹੜਾ ਪੁਲਿਸ ਤੋਂ ਕਰਵਾਈ ਜਾਂਦੇ ਨੇ ਲੀਡਰ। ਸੋ ਜ਼ਰੂਰੀ ਇਹੀ ਹੈ ਕਿ ਸਾਡੇ ਲੋਕ ਇਸ ਪਾਸੇ ਵੱਲ ਤਵੱਜੋ ਦੇਣ। ਪੁਲਿਸ ਦੇ ਸੁਧਾਰ ਜਦ ਤੱਕ ਨਹੀਂ ਹੋਣਗੇ, ਤੁਹਾਡੇ ਸਿਸਟਮ ਦੇ ਵਿੱਚ ਹੋਰ 36 ਪ੍ਰਕਾਰ ਦੇ ਵਿਗਾੜ ਆਉਣਗੇ। ਬਿਲਕੁਲ ਜੀ, ਜਿਹੜੇ ਕਹਿੰਦੇ ਲੋਕਾਂ ਦੀ ਰਾਖੀ ਲਈ ਆ, ਕਿਸ ਤਰ੍ਹਾਂ ਲੋਕਾਂ ਦਾ ਹੀ ਘਾਣ ਕਰੀ ਜਾਂਦੇ ਆ। ਆਖਿਰ ਦੇ ਵਿੱਚ ਗੱਲ ਕਰਦੇ ਆ MSP ਦੀ, ਗੱਲ ਕਰਦੇ ਆ ਵੀ ਕਾਨੂੰਨੀ ਗਰੰਟੀ ਹੋਣੀ ਚਾਹੀਦੀ ਆ, ਤੇ ਹੁਣ ਵਰੁਣ ਗਾਂਧੀ ਲਿਆਉਣਗੇ ਕੋਈ ਬਿੱਲ। ਹਾਂਜੀ, ਦੇਖੋ ਪ੍ਰਾਈਵੇਟ ਮੈਂਬਰ ਬਿੱਲ ਹੁੰਦਾ ਹੈ, ਜਿੱਦਾਂ ਲਾ ਲਓ ਕਿ ਜਿਹੜਾ ਕੋਈ ਵਿਧਾਨ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ ਮੈਂਬਰ ਹੁੰਦਾ ਹੈ, ਤਾਂ ਉਹ ਆਪਣੇ ਪੱਧਰ ਤੇ ਬਿੱਲ ਪੇਸ਼ ਕਰਦਾ ਹੈ। ਤਾਂ ਇਹਨਾਂ ਨੇ ਵੀ ਬਿੱਲ ਪੇਸ਼ ਕਰਨਾ। ਹੁਣ ਬਿੱਲ ਦੀਆਂ ਮੱਦਾਂ ਕੀ ਰਹਿਣਗੀਆਂ ਕੀ ਨਹੀਂ, ਇਹ ਤੇ ਪੜ੍ਹ ਕੇ ਪਤਾ ਲੱਗੂਗਾ। ਤੇ ਇਹਨਾਂ ਨੇ ਮਤਲਬ ਕਿ MSP ਨੂੰ ਇੱਕ ਕਾਨੂੰਨੀ ਦਰਜਾ ਦੇਣ ਦਾ ਕਹਿ ਲਓ, ਜਾਂ ਗਰੰਟੀ ਦੇਣ ਦਾ ਜਿਹੜਾ ਕਾਨੂੰਨੀ ਤੌਰ ਤੇ ਉਹ ਬਿੱਲ ਤਿਆਰ ਕੀਤਾ ਵਾ। ਤਾਂ ਦੇਖਦੇ ਹਾਂ ਕੀ ਆਉਂਦਾ ਇਹਦੇ ਵਿੱਚ, ਕੀ ਨਿਕਲ ਕੇ ਆਉਂਦਾ। ਪਰੰਤੂ ਇੱਕ ਚੀਜ਼ ਆ ਕਿ ਜਿਹੜਾ ਵਰੁਣ ਗਾਂਧੀ ਆ ਨਾ, ਮੈਂ ਤੁਹਾਨੂੰ ਥੋੜੀ ਜਿਹੀ ਇਹਦੀ ਕਹਾਣੀ ਦੱਸ ਦਿੰਦਾ। ਅੱਜ ਕੱਲ੍ਹ ਥੋੜਾ ਜਿਹਾ ਭਾਜਪਾ ਦੇ ਨਾਲ ਖਫਾ ਹੈ। ਦਰਅਸਲ ਕੀ ਹੈ ਕਿ ਜਦੋਂ ਆਪਣਾ ਪਿਛਲਾ ਇਲੈਕਸ਼ਨ ਹੋਣਾ ਸੀਗਾ, ਪੰਜਾਬ ਦੇ ਨਾਲ ਹੀ UP ਦਾ ਇਲੈਕਸ਼ਨ ਹੁੰਦਾ, ਉਹ ਤੋਂ ਕੋਈ ਸਾਲ 2 ਸਾਲ 2.5 ਸਾਲ ਜੇ ਪਿੱਛੇ ਚਲੇ ਜਾਓਗੇ, ਵਰੁਣ ਗਾਂਧੀ ਉੱਥੇ ਮੁੱਖ ਮੰਤਰੀ ਦਾ ਦਾਅਵੇਦਾਰ ਸੀਗਾ। ਪਰ ਇੱਕ ਕਥਿਤ ਤੌਰ ਤੇ ਵੀਡੀਓ ਆ ਗਈ ਸੀਗੀ, ਉਹਦੇ ਵਿੱਚ ਮਤਲਬ ਕਿ ਦਾਅਵਾ ਕੀਤਾ ਗਿਆ ਕਿ ਵਰੁਣ ਗਾਂਧੀ ਹੈ। ਤਾਂ ਉਸ ਵੀਡੀਓ ਨੇ ਸਾਰਾ ਨਾਸ ਮਾਰਤਾ ਸੀਗਾ। ਤਾਂ ਉਸ ਤੋਂ ਬਾਅਦ ਵਰੁਣ ਗਾਂਧੀ ਜਿਹੜਾ ਹੈ ਉਹ ਹਾਸ਼ੀਏ ਤੇ, ਮਾਂ ਪੁੱਤ ਵੈਸੇ ਹਾਸ਼ੀਏ ਤੇ ਆ ਦੋਨੇ। ਜਿਹੜੀ ਇਹਦੀ ਮਾਂ ਹੈ ਮੇਨਕਾ ਗਾਂਧੀ, ਉਹ ਵੀ ਅੱਜ ਕੱਲ੍ਹ ਹਾਸ਼ੀਏ ਤੇ ਆ। ਸੋ ਇਹਨਾਂ ਨੂੰ ਕਾਫੀ ਜ਼ਿਆਦਾ ਹਾਸ਼ੀਆ ਗ੍ਰਸਤ ਕਰ ਦਿੱਤਾ ਗਿਆ। ਤਾਂ ਇਹ ਉਸ ਤੋਂ ਬਾਅਦ ਕਹਿ ਲਓ ਕਿ ਆਪਣੀ ਸਰਕਾਰ ਦੇ ਖਿਲਾਫ ਕਿਸਾਨਾਂ ਦਾ ਮੁੱਦਾ ਚੁੱਕ ਕੇ ਲਗਾਤਾਰ ਆਵਾਜ਼ ਜਿਹੜੀ ਹੈ ਬੁਲੰਦ ਕਰਦੇ ਆ। ਸੋ ਇਹ ਹੁੰਦਾ ਹੀ ਆ, ਰਾਜਨੀਤੀ 'ਚ ਲੋੜਾਂ ਜਿਹੜੀਆਂ ਨੇ ਉਹ ਮੁੱਦਿਆਂ ਨੂੰ ਜਨਮ ਦਿੰਦੀਆਂ ਨੇ। ਕਈ ਮੁੱਦੇ ਐਸੇ ਹੁੰਦੇ ਆ ਕਿ ਜਿਹੜੇ ਉਹ ਤੁਹਾਨੂੰ ਨਿੱਜੀ ਤੌਰ ਤੇ ਵੀ ਫਾਇਦਾ ਦਿੰਦੇ ਨੇ, ਔਰ ਸਮਾਜਿਕ ਤੌਰ ਤੇ ਵੀ, ਰਾਜਨੀਤਿਕ ਤੌਰ ਤੇ ਵੀ ਉਹ ਤੁਹਾਡੇ ਲਈ ਲਾਹੇਵੰਦ ਹੁੰਦੇ ਆ। ਤਾਂ ਵਧੀਆ ਗੱਲ ਹੈ, ਮੈਂ ਇਸ ਨੂੰ ਮਾੜੀ ਨਹੀਂ ਕਹੂੰਗਾ, ਕਿਉਂਕਿ ਲੀਡਰ ਨੇ ਰਾਜਨੀਤਿਕ ਮਫਾਦ ਵੇਖਣੇ ਆ। ਪਰ ਘੱਟੋ ਘੱਟ MSP ਦੀ ਗੂੰਜ ਜਿਹੜੀ ਆ ਉਹ ਤੇ ਹੁਣ ਸੰਸਦ ਦੇ ਵਿੱਚ ਤੇ ਜਾਏਗੀ ਨਾ। ਔਰ ਇਹ ਵੀ ਦੇਖਣਾ ਹੋਏਗਾ ਕਿ ਉੱਥੇ ਸਪੋਰਟ ਕੌਣ ਕਰਦਾ ਹੈ। ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਕੋਈ ਮੈਂਬਰ ਪ੍ਰਾਈਵੇਟ ਬਿੱਲ ਲੈ ਕੇ ਆਏਗਾ ਉਹ ਪਾਸ ਹੋ ਜਾਏਗਾ। ਉਹਦੇ ਵਾਸਤੇ ਵੀ ਵੋਟਿੰਗ ਚਾਹੀਦੀ ਹੈ ਨਾ, ਉਹਦੇ ਵਾਸਤੇ ਵੀ ਤੁਹਾਡੇ ਕੋਲ ਇੱਕ ਸਮਰਥਨ ਚਾਹੀਦਾ। ਤਾਂ ਉਹ ਸਮਰਥਨ ਜਿਹੜਾ ਹੈ ਉਹ ਉੱਥੇ ਕੌਣ ਦੇਵੇਗਾ, ਇਹ ਇੱਕ ਬੜੀ ਅਹਿਮ ਗੱਲ ਹੈ ਜੀ। ਬਹੁਤ ਬਹੁਤ ਧੰਨਵਾਦ ਮਿੰਟੂ ਜੀ। ਸ਼ੁਕਰੀਆ। ਤੇ ਸਰੋਤੇ ਸਨ ਮਿੰਟੂ ਗੁਸਰੀਆ ਜੀ, ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੋਣ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।